ਪੁਤਿਨ ਨੇ 3 ਲੱਖ ਦੇ ਕਰੀਬ ਰਿਜ਼ਰਵ ਫੌਜਾਂ ਨੂੰ ਯੂਕਰੇਨ ਭੇਜਣ ਦਾ ਲਿਆ ਫੈਸਲਾ। ਜਸਵਿੰਦਰ ਸਿੰਘ ਮੁਲਤਾਨੀ ਦੇ ਸਿਰ NIA ਨੇ 10 ਲੱਖ ਰੁਪਏ ਦਾ ਰੱਖਿਆ ਇਨਾਮ। ਮੁੰਬਈ ਦੀ ਬੰਦਰਗਾਹ ਤੋਂ ਫੜੀ ਗਈ 1725 ਕਰੋੜ ਰੁਪਏ ਦੀ ਹੈਰੋਇਨ। ਆਪ ਦੇ ਰਾਜ ਸਭਾ ਮੈਂਬਰ ਦੀ ਯੂਨੀਵਰਸਿਟੀ ਵਿੱਚ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਖੀਆਂ ਤੋਂ ਬਾਅਦ ਖਬਰਾਂ ਦੇ ਵਿਸਥਾਰ ਵੱਲ ਵਧਦੇ ਹਾਂ। ਜਲੰਧਰ ਦੇ ਨੇੜੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥੀ ਵੱਲੋਂ ਆਪਣੇ ਕਮਰੇ ਅੰਦਰ ਖੁਦਕੁਸ਼ੀ ਕਰ ਲਈ ਗਈ ਹੈ। ਦੱਸ ਦਈਏ ਕਿ ਪਿਛਲੇ ਦਿਨੀ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਕਿ ਪੰਜਾਬ ਦੀ ਇੱਕ ਨਿੱਜੀ ਯੂਨੀਵਰਸਿਟੀ ਆ, ਜਿੱਥੇ ਕਿ ਕੁਝ ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤੇ ਗਏ ਸੀ। ਅਤੇ ਹੁਣ ਇੱਕ ਹੋਰ ਪੰਜਾਬ ਦੀ ਇਹ ਵੱਡੀ ਯੂਨੀਵਰਸਿਟੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਿਸ ਦੇ ਵਿੱਚ ਇੱਕ ਵਿਦਿਆਰਥੀ ਵੱਲੋਂ ਇਹ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਅਤੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪਿਛਲੇ 10 ਦਿਨਾਂ ਦੇ ਅੰਦਰ ਹੀ ਇਸ ਯੂਨੀਵਰਸਿਟੀ ਦੇ ਵਿੱਚ 2 ਵਿਦਿਆਰਥੀਆਂ ਨੇ ਖੁਦਕੁਸ਼ੀ ਕਰ ਲਈ ਆ। ਅਤੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਇਹ ਕਾਰਨ ਜਾਣਨਾ ਚਾਹੁੰਦੇ ਨੇ ਕਿ ਇਹ ਖੁਦਕੁਸ਼ੀਆਂ ਵਿਦਿਆਰਥੀ ਕਿਉਂ ਕਰ ਰਹੇ ਨੇ, ਜਦ ਕਿ ਪੁਲਿਸ ਪ੍ਰਸ਼ਾਸਨ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਇਹ ਕਹਿ ਰਿਹਾ ਕਿ ਵਿਦਿਆਰਥੀ ਨੇ ਆਪਣੇ ਕਿਸੇ ਨਿੱਜੀ ਮਸਲੇ ਕਾਰਨ ਇਹ ਖੁਦਕੁਸ਼ੀ ਕੀਤੀ ਆ। ਪਰ ਮਾਮਲੇ ਦੀ ਜਾਂਚ ਜਿਹੜੀ ਆ ਉਹ ਵਿਦਿਆਰਥੀ ਮੰਗ ਰਹੇ ਨੇ, ਅਤੇ ਇਸ ਮੰਗ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਵਿਦਿਆਰਥੀਆਂ ਦਾ ਚੱਲ ਰਿਹਾ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੀ ਮਾਲਕੀ ਵਾਲੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥੀ ਨੇ ਮੰਗਲਵਾਰ ਰਾਤ ਖੁਦਕੁਸ਼ੀ ਕਰ ਲਈ, ਜਿਸ ਤੋਂ ਬਾਅਦ ਕੈਂਪਸ ਵਿੱਚ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦੀ ਪਛਾਣ ਅਗੁਨ ਵਜੋਂ ਹੋਈ ਹੈ, ਜੋ ਕੇਰਲ ਦਾ ਰਹਿਣ ਵਾਲਾ ਸੀ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ B ਡਿਜ਼ਾਈਨ ਦੀ ਪੜ੍ਹਾਈ ਕਰ ਰਿਹਾ ਸੀ। ਉਸਨੇ ਮੰਗਲਵਾਰ ਰਾਤ ਨੂੰ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਯੂਨੀਵਰਸਿਟੀ ਦੇ ਹੋਰ ਵਿਦਿਆਰਥੀਆਂ ਨੇ ਕੈਂਪਸ ਵਿੱਚ ਧਰਨਾ ਸ਼ੁਰੂ ਕਰ ਦਿੱਤਾ। ਯੂਨੀਵਰਸਿਟੀ ਕੈਂਪਸ ਦੇ ਬਾਹਰ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਫਗਵਾੜਾ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਹਿਲੀ ਨਜ਼ਰ ਅਜਿਹਾ ਲੱਗਦਾ ਹੈ ਕਿ ਵਿਦਿਆਰਥੀ ਆਪਣੇ ਨਿੱਜੀ ਮਸਲਿਆਂ ਤੋਂ ਪਰੇਸ਼ਾਨ ਸੀ, ਜਿਵੇਂ ਕਿ ਉਸ ਦੁਆਰਾ ਛੱਡੇ ਗਏ ਇੱਕ ਸੁਸਾਈਡ ਨੋਟ ਵਿੱਚ ਜ਼ਿਕਰ ਹੈ। ਪੁਲਿਸ ਨੇ ਦੱਸਿਆ ਕਿ ਵਿਦਿਆਰਥੀ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਸਾਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵੱਲੋਂ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੱਕ LPU ਦੇ ਫਸਟ ਈਅਰ ਦੇ ਸਟੂਡੈਂਟ ਨੇ ਬੜਾ ਹੀ ਮੰਦਭਾਗਾ ਕਦਮ ਚੁੱਕਿਆ ਹੈ ਅਤੇ ਸੁਸਾਈਡ ਕਮਿਟ ਜਿਹੜਾ ਹੈ ਕਰ ਲਿਆ। ਅਤੇ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ। ਮੌਕੇ 'ਤੇ ਪਹੁੰਚ ਕੇ ਅਸੀਂ ਉੱਥੇ ਮੌਕੇ ਨੂੰ ਜਿਹੜਾ ਹੈਗਾ ਉਹ ਸੀਲ ਕਰ ਲਿਆ। LPU ਨੇ ਕਿਹਾ ਹੈ ਕਿ ਉਹ ਇਸ ਮੰਦਭਾਗੀ ਘਟਨਾ ਤੋਂ ਦੁਖੀ ਹੈ। ਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਅਪੀਲ ਕਰਾਂਗਾ ਕਿ ਕਿਸੇ ਕਿਸਮ ਦੀ ਵੀ ਅਫਵਾਹ ਦੇ ਉੱਤੇ ਨਾ ਤਾਂ ਵਿਸ਼ਵਾਸ ਕਰਨ, ਨਾ ਹੀ ਆਪਣੇ ਵੱਲੋਂ ਉਸ ਨੂੰ ਫੈਲਾਉਣ ਦੀ ਕੋਸ਼ਿਸ਼ ਕਰਨ। ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਔਰ ਸਾਨੂੰ ਸਾਰਿਆਂ ਨੂੰ ਬਹੁਤ ਹੀ ਰਿਸਪੌਂਸਿਬਲ ਵੇ ਦੇ ਨਾਲ ਐਕਟ ਕਰਨ ਦੀ ਲੋੜ ਹੈਗੀ ਹੈ। ਔਰ ਮੈਂ ਆਸ਼ਾ ਕਰਦਾ ਹੈਗਾ ਕਿ ਸਾਰੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੀਸ ਐਂਡ ਟ੍ਰੈਂਕੁਇਲਿਟੀ ਜਿਹੜੀ ਹੈਗੀ ਉਹਨੂੰ ਬਰਕਰਾਰ ਰੱਖਣਗੇ। ਇਸੇ ਦੌਰਾਨ ਵਿਦਿਆਰਥੀਆਂ ਨੇ ਦੋਸ਼ ਲਾਇਆ ਹੈ ਕਿ ਕੈਂਪਸ ਵਿੱਚ ਲੰਘੇ 10 ਦਿਨਾਂ ਵਿੱਚ ਦੂਜੀ ਖੁਦਕੁਸ਼ੀ ਹੈ ਅਤੇ ਉਹ ਇਨ੍ਹਾਂ ਘਟਨਾਵਾਂ ਪਿੱਛੇ ਕਾਰਨ ਜਾਣਨਾ ਚਾਹੁੰਦੇ ਹਨ। ਹਾਲਾਂਕਿ ਪੁਲਿਸ ਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਵੱਲੋਂ ਲਾਏ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਦੂਜੇ ਪਾਸੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਵਿਦਿਆਰਥੀ ਵੱਲੋਂ ਕੀਤੀ ਕਥਿਤ ਖੁਦਕੁਸ਼ੀ ਦੀ ਜਾਂਚ ਦੀ ਮੰਗ ਕੀਤੀ ਹੈ। ਕੁਝ ਦਿਨ ਪਹਿਲਾਂ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੁਲਿਸ ਤੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ ਸਨ। ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਨੂੰ ਜਥੇਬੰਦ ਨਹੀਂ ਹੋਣ ਦਿੱਤਾ ਜਾਂਦਾ ਅਤੇ ਇਨ੍ਹਾਂ ਅਦਾਰਿਆਂ ਤੇ ਵਿਦਿਆਰਥੀਆਂ ਨੂੰ ਦਬਾ ਕੇ ਰੱਖਣ ਦੇ ਦੋਸ਼ ਲੱਗ ਰਹੇ ਹਨ। ਅਮਰੀਕਾ ਦੇ ਕੈਲੀਫੋਰਨੀਆ ਵਿੱਚ ਗਦਰੀ ਬਾਬਿਆਂ ਦੇ ਗੁਰਦੁਆਰੇ ਦੇ ਨਾਂ ਨਾਲ ਜਾਣੇ ਜਾਂਦੇ ਸਟੋਕਟਨ ਗੁਰਦੁਆਰਾ ਸਾਹਿਬ ਵਿੱਚ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦੇ ਸਪਤਨੀ ਬੀਬੀ ਪਾਲਜੀਤ ਕੌਰ ਪੰਜਵੜ ਦਾ ਅਰਦਾਸ ਸਮਾਗਮ ਕਰਵਾਇਆ ਗਿਆ। ਵੱਡੇ ਪੱਧਰ 'ਤੇ ਸੰਗਤਾਂ ਵੱਲੋਂ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਕਈ ਨਾਮੀ ਸ਼ਖਸੀਅਤਾਂ ਨੇ ਸਮਾਗਮ ਦੇ ਵਿੱਚ ਬੀਬੀ ਪਾਲਜੀਤ ਕੌਰ ਦਾ ਜਿਹੜਾ ਸੰਘਰਸ਼ ਰਿਹਾ, ਉਹਨਾਂ ਦਾ ਸਿੱਦਕੀ ਜੀਵਨ ਰਿਹਾ, ਉਸ ਨੂੰ ਯਾਦ ਕੀਤਾ।
ਅੱਜ ਸਮਾਗਮ ਮਨਾ ਰਹੇ ਹਾਂ। ਉਹਨਾਂ ਦਾ ਜਨਮ ਪਿੰਡ ਹਮਜਾ ਆ, ਜਦ ਉਸ ਹੁਸ਼ਿਆਰਪੁਰ ਡਿਸਟ੍ਰਿਕਟ ਸੀ, ਹੁਣ ਤਾਂ ਸੂਆ ਪੈਂਦਾ, ਉੱਥੇ ਉਹਨਾਂ ਦਾ ਜਨਮ ਹੋਇਆ ਸੀ। ਤੋ ਉੱਥੇ ਗੁਰਸਿੱਖ ਪਰਿਵਾਰ ਦੇ ਵਿੱਚ ਜਨਮ ਹੋਇਆ ਸੀ ਉਹਨਾਂ ਦਾ, ਔਰ ਬਚਪਨ ਤੋਂ ਹੀ ਸਾਰਾ ਪਰਿਵਾਰ ਗੁਰਬਾਣੀ ਤੇ ਗੁਰੂ ਘਰ ਨਾਲ ਜੁੜਿਆ ਹੋਇਆ ਸੀ। ਉਹਨਾਂ ਦਿਨਾਂ ਦੇ ਅੰਦਰ ਖਾਲਸਾ ਦਾ ਸੰਘਰਸ਼ ਸਿਖਰਾਂ ਤੇ ਸੀਗਾ। ਜਿਹੜੇ ਮਾਮਾ ਸਰਦਾਰ ਰਣਜੀਤ ਸਿੰਘ ਦੀ ਸੰਤ ਭੈਣ ਜੀ ਦੇ, ਉਹਨਾਂ ਦੇ ਕੋਲ ਉਸ ਵੇਲੇ ਜਥੇਬੰਦੀ ਸਿੰਘ ਆਇਆ ਕਰਦੇ ਸਨ। ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਭਾਈ ਪਰਮਜੀਤ ਸਿੰਘ ਜੀ ਪੰਜਵੜ, ਜਨਰਲ ਲਾਭ ਸਿੰਘ ਜੀ, ਉਸ ਤੋਂ ਇਲਾਵਾ ਭਾਈ ਚਰਨਜੀਤ ਸਿੰਘ ਚੰਨੀ, ਇਹ ਬਾਬਾ ਗੁਰਬੰਦ ਸਿੰਘ ਮਾਨੋ ਚਾਹਲ, ਸਾਰੇ ਸਿੰਘ ਉਦੋਂ ਉੱਥੇ ਆਉਂਦੇ ਸਨ। ਆਪ ਜੀ ਨੂੰ ਯਾਦ ਹੋਣਾ ਸਿੱਖ ਸੰਘਰਸ਼ ਨੂੰ ਕੁਚਲਣ ਵਾਸਤੇ ਆਪਣੇ ਸਰਕਾਰ ਨੇ ਜਿਹੜਾ ਜੂਲੀਅਰ ਵੈਰੋ ਸੀਗਾ ਉਹਨੂੰ ਪੰਜਾਬ ਦੇ ਵਿੱਚ ਲਾਇਆ ਸੀਗਾ। ਉਸ ਨੂੰ ਸਬਕ ਸਿਖਾਉਣ ਵਾਸਤੇ ਵੀ ਜਦੋਂ ਸਿੰਘਾਂ ਨੇ PAP ਦੇ ਵਿੱਚ ਹਮਲਾ ਕੀਤਾ ਤਾਂ ਇਹਦੇ ਮਾਮਾ ਜੀ ਸਰਦਾਰ ਰਣਜੀਤ ਸਿੰਘ ਦਾ ਮੇਨ ਰੋਲ ਸੀਗਾ। ਉਸ ਵੇਲੇ ਭੈਣ ਜੀ ਦੇ ਮਨ ਦੇ ਵਿੱਚ ਇਹ ਖਿਆਲ ਸੀ ਕਿ ਜਦੋਂ ਵੀ ਮੇਰਾ ਸ਼ਾਦੀ ਹੋਵੇ ਤਾਂ ਕਿਸੇ ਖਾੜਕੂ ਪਰਿਵਾਰ ਜਾਂ ਕਿਸੇ ਖਾੜਕੂ ਸਿੰਘ ਨਾਲ ਹੋਵੇ। ਹਾਲਾਂਕਿ ਹਰ ਪਰਿਵਾਰ ਇਹ ਚਾਹੁੰਦਾ ਕਿ ਸਾਡੇ ਬੱਚਿਆਂ ਦਾ ਜੀਵਨ ਸੁਖੀ ਹੋਵੇ, ਅੱਛਾ ਉਹਨੂੰ ਗੁਰਸਿੱਖ ਮਿਲੇ, ਪਰ ਭੈਣ ਜੀ ਦੇ ਮਨ 'ਚ ਇਹ ਸੀ ਕਿ ਨਹੀਂ, ਸੰਘਰਸ਼ ਨਾਲ ਜੁੜਿਆ ਪਰਿਵਾਰ ਹੈ, ਮੈਂ ਸੰਘਰਸ਼ੀਲ ਸਿੰਘ ਨਾਲ ਸ਼ਾਦੀ ਕਰਾਉਣੀ ਹੈ। ਤਾਂ ਫਿਰ ਸਿੰਘਾਂ ਨੇ ਉਸ ਵੇਲੇ ਭਾਈ ਪਰਮਜੀਤ ਸਿੰਘ ਜੀ ਪੰਜਵੜ, ਉਦੋਂ ਜਦੋਂ ਹਰੇ ਨੌਜਵਾਨ ਸਨ ਪੂਰੇ ਤੇ ਸੰਘਰਸ਼ ਦੇ ਵਿੱਚ ਤੁਰਦੇ ਸਨ, ਤਾਂ ਉਹਨਾਂ ਨਾਲ ਉਹਨਾਂ ਦਾ ਜਿਹੜਾ ਹੈਗਾ ਆਨੰਦ ਕਾਰਜ ਕੀਤਾ ਗਿਆ ਸੀ। ਉਸ ਤੋਂ ਬਾਅਦ ਜ਼ੁਲਮ ਦੀ ਹਨੇਰੀ ਚੱਲੀ ਹੈ। ਵੈਸੇ ਤਾਂ ਮੈਂ ਹਮੇਸ਼ਾ ਕਹਿੰਦਾ ਕੋਈ ਦਿਨ ਐਸਾ ਨਹੀਂ ਦਿਨ ਇਸ ਧਰਤੀ ਦੇ ਉੱਤੇ ਜਦੋਂ ਕੋਈ ਸਿੰਘ ਸ਼ਹੀਦ ਨਾ ਹੋਇਆ ਹੋਵੇ। ਸਿੱਖ ਕੌਮ ਦਾ ਹਰ ਰੋਜ਼ ਹੀ ਸ਼ਹੀਦੀ ਦਿਨ ਹੈ। ਸੋ ਸਾਧ ਸੰਗਤ ਜੀ, ਇਸ ਪਰਿਵਾਰ ਤੇ ਤਸ਼ੱਦਦ ਚੱਲਿਆ। ਭਾਈ ਪਰਮਜੀਤ ਸਿੰਘ ਜੀ ਪੰਜਵੜ ਦੀ ਮਾਤਾ ਵੀਰ ਮਹਿੰਦਰ ਕੌਰ, ਵੀਰ ਛੋਟਾ ਭਾਈ ਰਾਜੂ, ਇਹਨਾਂ ਨੂੰ ਉਹਨਾਂ ਦਿਨਾਂ ਦੇ ਵਿੱਚ ਹੀ ਕੋਹ ਕੇ ਸ਼ਹੀਦ ਕੀਤਾ ਜਦੋਂ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕੀਤਾ ਸੀਗਾ। ਉਹਨਾਂ ਦਿਨਾਂ ਦੀ ਗੱਲ ਹੈ ਇਹ, ਵੱਖਰੇ ਵੱਖਰੇ ਥਾਣਿਆਂ ਦੇ ਵਿੱਚ। ਜਿਨ੍ਹਾਂ ਪਰਿਵਾਰਾਂ ਨੇ ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ, ਮਤਲਬ ਮੈਂ ਸਮਝਦਾ ਵੀ ਅਸੀਂ ਉਸ ਜਨਰੇਸ਼ਨ ਦੇ ਵਿੱਚੋਂ ਹਾਂ ਜਿਨ੍ਹਾਂ ਨੇ ਇਹ ਸਾਰਾ ਦੌਰ ਆਪਣੇ ਅੱਖੀਂ ਨਹੀਂ ਵੇਖਿਆ। ਅਸੀਂ ਤੁਹਾਡੇ ਕੋਲੋਂ, ਸਾਡੇ ਬਜ਼ੁਰਗਾਂ ਕੋਲੋਂ ਉਹ ਗੱਲਾਂ ਸੁਣੀਆਂ ਨੇ ਕਿ ਕਿਸ ਸੰਘਰਸ਼ ਦੇ ਦੌਰ ਦੇ ਵਿੱਚੋਂ ਸਾਡੀ ਕੌਮ ਲੰਘੀ ਹੈ ਤੇ ਅੱਜ ਵੀ ਲੰਘ ਰਹੀ ਹੈ। ਦੇਖਦੇ ਹਾਂ ਅੱਜ ਵੀ ਸਟੇਟ ਦਾ ਵਰਤਾਰਾ ਉਹੀ ਜਿਹਾ ਨਜ਼ਰ ਆਉਂਦਾ ਜਿਸ ਦੇ ਵਿੱਚੋਂ ਅਸੀਂ ਅੱਜ ਲੰਘ ਰਹੇ ਹਾਂ। ਅੱਜ ਵੀ ਸਟੇਟ ਹਕੂਮਤ ਉਹੀ ਤਸ਼ੱਦਦ ਦੇ ਦੌਰ ਚੱਲ ਰਹੇ ਆ। ਅੱਜ ਉਹੀ ਸਾਡੇ ਉੱਤੇ ਜਿਹੜੇ ਉਹਨਾਂ ਦੇ ਹੱਥਕੰਡੇ ਨੇ ਉਹ ਅਪਣਾਏ ਜਾ ਰਹੇ ਨੇ। ਬੀਬੀ ਪਾਲਜੀਤ ਕੌਰ ਜਿਨ੍ਹਾਂ ਦੀ ਯਾਦ ਦੇ ਵਿੱਚ ਅੱਜ ਇਹ ਸਮਾਗਮ ਰੱਖਿਆ ਗਿਆ। ਮਤਲਬ ਮੈਂ ਭਾਈ ਦਲਜੀਤ ਸਿੰਘ ਵੱਲੋਂ ਜਿਹੜੀ ਲਿਖੀ ਕਿਤਾਬ ਹੈ ਖਾੜਕੂ ਸੰਘਰਸ਼ ਦੀ ਸਾਖੀ, ਉਹ ਪੜ੍ਹਨੀ ਸ਼ੁਰੂ ਕੀਤੀ ਹੈ ਤੇ ਉਸ ਦੇ ਵਿੱਚ ਇਹਨਾਂ ਪਰਿਵਾਰਾਂ ਦਾ, ਇਹਨਾਂ ਮਾਵਾਂ ਦਾ, ਉਹਨਾਂ ਬਜ਼ੁਰਗਾਂ ਦਾ ਹੀ ਜ਼ਿਕਰ ਹੈ ਜਿਨ੍ਹਾਂ ਨੇ ਸੰਘਰਸ਼ ਦੀਆਂ ਨੀਹਾਂ ਪੱਕੀਆਂ ਕੀਤੀਆਂ ਨੇ। ਉੱਪਰ ਜਿਵੇਂ ਉਹਨਾਂ ਨੇ ਬਿਆਨ ਵੀ ਕੀਤਾ ਵੀ ਉੱਪਰ ਜਦੋਂ ਅਸੀਂ ਦੇਖਦੇ ਹਾਂ ਸੰਘਰਸ਼ ਦੇ ਵਿੱਚ ਕੁਝ ਨਾਮ ਸਾਡੇ ਸਾਹਮਣੇ ਹੁੰਦੇ ਨੇ ਜਿਨ੍ਹਾਂ ਨੇ ਕਾਰਨਾਮੇ ਕੀਤੇ ਆ, ਜਿਨ੍ਹਾਂ ਦੇ ਨਾਮ ਉੱਭਰ ਕੇ ਅਖਬਾਰਾਂ ਦੇ ਵਿੱਚ ਸਾਹਮਣੇ ਆਉਂਦੇ ਆ, ਪਰ ਇਸ ਸੰਘਰਸ਼ ਦੀ ਨੀਂਹ ਦੇ ਵਿੱਚ ਉਹਨਾਂ ਸ਼ਹਾਦਤਾਂ, ਉਹ ਸ਼ਹਾਦਤਾਂ ਪਈਆਂ ਨੇ, ਉਹ ਬੱਚੇ ਬਜ਼ੁਰਗ, ਉਹਨਾਂ ਮਾਵਾਂ ਦੀਆਂ ਅਸੀਸਾਂ, ਉਹਨਾਂ ਦੀ ਦ੍ਰਿੜਤਾ ਤੇ ਸਿੱਖੀ ਦੇ ਉਹ ਸਿਧਾਂਤ ਮੌਜੂਦ ਨੇ ਜੋ ਸਾਨੂੰ ਸੰਘਰਸ਼ ਨੂੰ ਅੱਗੇ ਤੋਰਨ ਦੇ ਵਿੱਚ ਸਾਡੇ ਲਈ ਪ੍ਰੇਰਨਾ ਸਰੋਤ ਨੇ। ਇਹਨਾਂ ਪਰਿਵਾਰਾਂ ਦਾ ਦੇਣ ਨਹੀਂ ਦਿੱਤਾ ਜਾ ਸਕਦਾ ਜਾਂ ਮਹਿਸੂਸ ਵੀ ਨਹੀਂ ਕੀਤਾ ਜਾ ਸਕਦਾ। ਮੈਂ ਸਮਝਦਾ ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਲੰਘੇ ਨੇ, ਕਿਵੇਂ ਜਲਾਵਤਨੀ ਕੱਟੀ ਹੈ, ਕਿਵੇਂ ਆਪਣੇ ਬੱਚੇ ਰੋਲੇ ਨੇ, ਕਿਵੇਂ ਪਰਿਵਾਰ ਰੋਲੇ ਨੇ, ਉਹ ਨਹੀਂ, ਉਹਦਾ ਦੇਣਾ ਨਹੀਂ ਦਿੱਤਾ ਜਾ ਸਕਦਾ। ਸੋ ਅੱਜ ਮੈਂ ਡਾਕਟਰ ਅਮਰਜੀਤ ਸਿੰਘ ਹੋਰੀ ਨਹੀਂ ਇੱਥੇ ਆ ਸਕੇ, ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਮੈਨੂੰ ਇੱਥੇ ਤੁਹਾਡੇ ਨਾਲ ਕੁਝ ਬੋਲ ਸਾਂਝੇ ਕਰਨ ਦਾ ਮੌਕਾ ਬਣਿਆ। ਸੋ ਗੁਰੂ ਅੱਗੇ ਅਸੀਂ ਅੱਜ ਗਦਰੀ ਬਾਬਿਆਂ ਦੇ ਸਥਾਨ ਉੱਤੇ ਖਲੋਤੇ ਹਾਂ ਜਿੱਥੋਂ ਸਾਡੇ ਬਜ਼ੁਰਗਾਂ ਨੇ ਹਕੂਮਤ ਦੇ ਖਿਲਾਫ ਜੰਗ ਵਿੱਢੀ ਸੀ ਤੇ ਅੱਜ ਵੀ ਉਹ ਜੰਗ ਜਿਹੜੀ ਹੈ ਉਹ ਨਿਰੰਤਰ ਜਾਰੀ ਹੈ। ਖਾਲਿਸਤਾਨ ਦੀ ਪ੍ਰਾਪਤੀ ਤੱਕ ਇਹ ਜੰਗ ਜਾਰੀ ਰਹੇਗੀ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਗੁਰੂ ਅੱਗੇ ਇਹੀ ਅਰਦਾਸ ਕਰਦਾ ਕਿ ਇਸ ਸੰਘਰਸ਼ ਨੂੰ ਅੱਗੇ ਤੋਰਨ ਦੇ ਲਈ ਸਾਨੂੰ ਉਹ ਬਲ ਬਖਸ਼ਣ ਤਾਂ ਕਿ ਅਸੀਂ ਇਸ ਸੰਘਰਸ਼ ਨੂੰ ਮੰਤਕੀ ਅੰਜਾਮ ਤੱਕ, ਖਾਲਿਸਤਾਨ ਦੀ ਪ੍ਰਾਪਤੀ ਤੱਕ ਪਹੁੰਚਾ ਸਕੀਏ। ਸਾਲ 1984
ਤੇ ਉਸ ਤਸ਼ੱਦਦ ਦੌਰ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਤੇ ਸਿੱਖਾਂ ਦੇ ਨਾਲ ਜੋ ਹੋਇਆ, ਉਹ ਤਸ਼ੱਦਦ ਦੁਨੀਆ ਦੇ ਵਿੱਚ ਕਿਤੇ ਵੀ ਅੱਜ ਦੀ ਹਿਸਟਰੀ ਦੇ ਵਿੱਚ ਨਹੀਂ ਹੋਇਆ। ਸਾਡੇ ਪਵਿੱਤਰ ਗੁਰਧਾਮਾਂ ਨੂੰ ਫੌਜ ਪੈਰਾਮਿਲਟਰੀ ਫੋਰਸਸ ਨਾਲ ਉਹਨਾਂ ਨੇ ਤਬਾਹ ਕੀਤਾ। ਉਸ ਸੰਘਰਸ਼ ਦੀ ਆਰੰਭਤਾ ਇਸ ਤੋਂ ਹੁੰਦੀ ਹੈ ਤੇ ਇਸ ਸੰਘਰਸ਼ ਦੇ ਵਿੱਚ ਸੈਂਕੜੇ ਨੌਜਵਾਨਾਂ ਨੇ ਆਪਣੀ ਕੁਰਬਾਨੀਆਂ ਦਿੱਤੀਆਂ ਨੇ, ਆਪਣੇ ਧਰਮ ਦੀ ਖਾਤਰ, ਆਪਣੇ ਵਜੂਦ ਦੀ ਖਾਤਰ, ਆਪਣੇ ਹੋਣ ਦੀ ਖਾਤਰ। ਤੇ ਉਹਨਾਂ ਦੇ ਵਿੱਚ ਸਰਦਾਰ ਪਰਮਜੀਤ ਸਿੰਘ ਪੰਜਵੜ ਤੇ ਉਹ ਸਮੁੱਚਾ ਪੰਜਵੜ ਪਿੰਡ ਤੇ ਪਰਿਵਾਰ, ਜਿੱਥੋਂ ਭਾਈ ਲਾਭ ਸਿੰਘ ਪੰਜਵੜ, ਇਹਨਾਂ ਦੇ ਕਜ਼ਨ ਡਾਕਟਰ ਵਰਿੰਦਰ ਸਿੰਘ ਪੰਜਵੜ, ਸੈਂਕੜੇ ਜੀ ਪਰਿਵਾਰ ਦੇ ਸ਼ਹਾਦਤ ਹੋਈ ਹੈ। ਪਰ ਕੌਮ ਦੀ ਚੜ੍ਹਦੀ ਕਲਾ ਦੇ ਲਈ ਇਸ ਪਰਿਵਾਰ ਨੇ ਹਮੇਸ਼ਾ ਹੀ ਕੌਮ ਨੂੰ ਤਰਜੀਹ ਦਿੱਤੀ ਹੈ। ਉਹ ਭੈਣ ਜੀ ਪਾਲਜੀਤ ਕੌਰ, ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਛੋਟਾ ਜਿਹਾ ਬੱਚਾ ਉਹਨਾਂ ਦਾ, ਕਿੰਨੇ ਤਸ਼ੱਦਦ ਉਹਨਾਂ ਨੇ ਉਸ ਗੇਟ ਦੇ ਵਿੱਚ ਝੱਲੇ ਹੋਣਗੇ ਤੇ ਕਿਸ ਕਾਰਨਾਂ ਦੇ ਕਰਕੇ ਕਿੰਨੇ ਦੁੱਖ ਉਹਨਾਂ ਦੀ ਜ਼ਿੰਦਗੀ 'ਤੇ ਆਏ, ਪਰ ਉਹਨਾਂ ਨੇ ਸਤਿਗੁਰਾਂ ਦਾ ਲੜ ਨਹੀਂ ਛੱਡਿਆ, ਸਤਿਗੁਰਾਂ ਦਾ ਪੱਲਾ ਨਹੀਂ ਛੱਡਿਆ ਤੇ ਹਮੇਸ਼ਾ ਹੀ ਸਤਿਗੁਰਾਂ ਦੀ ਬਾਣੀ ਦਾ ਜਾਪ ਕੀਤਾ। ਇੱਕ ਗੱਲ ਜਦੋਂ ਪੁਰਾਣੇ ਬਜ਼ੁਰਗ ਬੈਠੇ ਆ, ਮੇਰੇ ਮਾਤਾ ਜੀ ਮੈਨੂੰ ਅਕਸਰ ਸੁਣਾਇਆ ਕਰਦੇ ਗੱਲ, ਕਹਿੰਦੇ ਕਿ ਮੁਸਲਮਾਨਾਂ ਦੀਆਂ ਕੁੜੀਆਂ 1947 ਤੋਂ ਪਹਿਲਾਂ ਜਦੋਂ ਉਸ ਪਿੰਡ ਦੇ ਵਿੱਚ ਖੇਡਦੀਆਂ ਹੁੰਦੀਆਂ ਸੀ, ਉਹਦੇ ਨਾਲ ਜਦੋਂ ਸ਼ਾਮ ਨੂੰ ਉਹ ਬਾਂਗ ਦਿੰਦੇ ਸੀ, ਉਹਨਾਂ ਦੀ ਮਸੀਤ ਵਿੱਚੋਂ ਬਾਂਗ ਆਉਂਦੀ ਸੀ ਤੇ ਸਾਰੇ ਜਾਣੇ ਭੱਜੇ, ਉਹਨਾਂ ਦੀਆਂ ਕੁੜੀਆਂ ਉੱਥੇ ਹੀ ਆਪਣੀਆਂ ਖੇਡਾਂ ਛੱਡ ਕੇ ਭੱਜੀਆਂ ਘਰਾਂ ਨੂੰ ਜਾਂਦੀਆਂ ਸੀ, ਸਟੈਪ ਢੱਕ ਕੇ ਜਾ ਕੇ ਆਪਣਾ ਜੋ ਵੀ ਉਹ ਵਿਛਾਉਂਦੇ ਆ ਕੱਪੜਾ ਤੇ ਨਮਾਜ਼ ਪੜ੍ਹਨ ਲੱਗ ਜਾਂਦੇ ਸੀ। ਪਰ ਕੀ ਅੱਜ ਸਿੱਖ ਨੂੰ ਪਤਾ ਹੈ ਕਿ ਸੋਦਾਰ ਦਾ ਵੇਲਾ ਹੋਇਆ ਤੇ ਸਿੱਖ ਬੈਠਾ ਕਿੱਥੇ ਹੈ? ਕੀ ਸਿੱਖ ਨੇ ਸੋਦਾਰ ਦਾ ਨਿਤਨੇਮ ਕੀਤਾ ਹੈ? ਕਦੀ ਇਸ ਚੀਜ਼ ਅੰਦਰ ਝਾਤੀ ਮਾਰਨੀ ਪਊਗੀ ਸਾਨੂੰ ਕਿ ਅਸੀਂ ਗੁਰਬਾਣੀ ਨਾਲੋਂ ਟੁੱਟ ਗਏ ਹਾਂ ਤੇ ਤਾਂ ਸਾਡੀ ਅੱਜ ਇਹ ਹਾਲਤ ਹੋਈ ਆ। ਅਸੀਂ ਆਪਣੀ ਹਾਲਤ ਦੇ ਆਪ ਜ਼ਿੰਮੇਵਾਰ ਹਾਂ। ਗੱਲ ਰੂਸ ਯੂਕਰੇਨ ਜੰਗ ਦੀ ਕਰਦੇ ਹਾਂ, ਜਿੱਥੇ ਪਿਛਲੇ ਦਿਨਾਂ ਦੌਰਾਨ ਯੂਕਰੇਨ ਨੇ ਰੂਸ ਦੇ ਉੱਤੇ ਜਵਾਬੀ ਹਮਲਾ ਕਰਦਿਆਂ ਕਈ ਇਲਾਕਿਆਂ ਦੇ ਉੱਤੇ ਮੁੜ ਕਬਜ਼ਾ ਕਰਨ ਦਾ ਦਾਅਵਾ ਕੀਤਾ ਸੀ। ਉੱਥੇ ਹੀ ਹੁਣ ਰੂਸ ਦੇ ਰਾਸ਼ਟਰਪਤੀ ਨੇ ਆਪਣੀਆਂ ਰਿਜ਼ਰਵ ਫੌਜਾਂ ਨੂੰ, ਭਾਵ ਸਿਵਿਲੀਅਨਸ ਨੂੰ, ਜਿਨ੍ਹਾਂ ਨੂੰ ਕਿ ਰਿਜ਼ਰਵ ਦੇ ਵਿੱਚ ਰੱਖਿਆ ਜਾਂਦਾ ਕਿਸੇ ਵੀ ਐਮਰਜੈਂਸੀ ਹਾਲਾਤ ਦੇ ਲਈ, ਤੇ ਇਹ 3 ਲੱਖ ਫੌਜੀ, ਰਿਜ਼ਰਵ ਫੌਜੀ ਜਿਹੜੇ ਆ ਉਹ ਯੂਕਰੇਨ ਦੇ ਵਿੱਚ ਤੈਨਾਤ ਕਰਨ ਦਾ ਫੈਸਲਾ ਲੈ ਲਿਆ। ਇਸ ਤੈਨਾਤੀ ਦਾ ਫੈਸਲਾ ਉਦੋਂ ਆਇਆ ਜਦੋਂ ਯੂਕਰੇਨ ਦੇ ਜਿਹੜੇ ਰੂਸ ਦੇ ਕਬਜ਼ੇ ਹੇਠਲੇ ਇਲਾਕੇ ਨੇ, ਜਿੱਥੇ ਵੱਖਵਾਦੀ ਸਮੂਹ ਜਿਹੜੇ ਆ, ਰੂਸ ਪੱਖੀ ਸਮੂਹ ਜਿਹੜੇ ਆ, ਉਹ ਲਗਾਤਾਰ ਸਰਗਰਮ ਨੇ ਤੇ ਇਹਨਾਂ ਸਮੂਹਾਂ ਨੇ, ਇਹਨਾਂ ਜਥੇਬੰਦੀਆਂ ਨੇ ਹੁਣ ਉੱਥੇ ਰੈਫਰੈਂਡਮ ਕਰਾਉਣ ਦਾ ਵੀ ਐਲਾਨ ਕੀਤਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਰੈਫਰੈਂਡਮ ਕਰਵਾਇਆ ਜਾਵੇਗਾ। ਤੇ ਉਸ ਤੋਂ ਬਾਅਦ ਹੁਣ ਪੁਤਿਨ ਦੇ ਇਸ ਫੈਸਲੇ ਨੂੰ ਉਹਨਾਂ ਦੇ ਉਸ ਐਲਾਨ ਨਾਲ ਹੀ ਜੋੜ ਕੇ ਦੇਖਿਆ ਜਾ ਰਿਹਾ ਹੈ। ਪੁਤਿਨ ਨੇ ਐਲਾਨ ਕੀਤਾ ਹੈ ਕਿ ਰੂਸ ਆਪਣੀ ਟੈਰੀਟਰੀ ਨੂੰ ਬਚਾਉਣ ਲਈ, ਆਪਣੀ ਇੰਟੀਗ੍ਰਿਟੀ ਨੂੰ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਤੇ ਅਮਰੀਕਾ ਅਤੇ ਨਾਟੋ ਨੂੰ ਪੁਤਿਨ ਨੇ ਧਮਕੀ ਵੀ ਦਿੱਤੀ ਆ। ਤਾਂ ਹੁਣ ਅਗਲੇ ਦਿਨਾਂ ਦੇ ਵਿੱਚ ਜਿਹੜੇ ਰੂਸ ਦੇ ਰਿਜ਼ਰਵ ਫੌਜੀ ਨੇ, ਜਿਨ੍ਹਾਂ ਦੇ ਵਿੱਚ ਸਿਵਿਲੀਅਨਸ ਸ਼ਾਮਲ ਨੇ ਤੇ ਸਾਬਕਾ ਫੌਜੀ ਸ਼ਾਮਲ ਨੇ, 3 ਲੱਖ ਦੇ ਕਰੀਬ ਜਿਨ੍ਹਾਂ ਦੀ ਗਿਣਤੀ ਦੱਸੀ ਜਾ ਰਹੀ ਆ, ਉਹ ਯੂਕਰੇਨ ਜੰਗ ਦੇ ਵਿੱਚ ਸ਼ਾਮਲ ਹੋਣਗੇ ਤੇ ਯੂਕਰੇਨ ਦੇ ਵਿੱਚ ਤੈਨਾਤ ਹੋਣਗੇ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਵਿੱਚ ਰੂਸੀ ਫੌਜੀਆਂ ਦੀ ਤੈਨਾਤੀ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਫੈਸਲੇ ਨਾਲ ਹੁਣ ਯੂਕਰੇਨ ਦੇ ਰੂਸੀ ਕਬਜ਼ੇ ਵਾਲੇ ਇਲਾਕਿਆਂ ਵਿੱਚ 3 ਲੱਖ ਰੂਸੀ ਫੌਜੀ ਤੈਨਾਤ ਕੀਤੇ ਜਾਣਗੇ। ਦਰਅਸਲ ਇਹ ਫੌਜੀ ਰਿਜ਼ਰਵ ਆਰਮੀ ਦਾ ਹਿੱਸਾ ਹਨ, ਜਿਨ੍ਹਾਂ ਨੂੰ ਐਮਰਜੈਂਸੀ ਹਾਲਾਤਾਂ ਲਈ ਰੱਖਿਆ ਜਾਂਦਾ ਹੈ ਅਤੇ ਇਹਨਾਂ ਤੋਂ ਇਲਾਵਾ ਸਾਬਕਾ ਫੌਜੀਆਂ ਨੂੰ ਵੀ ਯੂਕਰੇਨ ਵਿੱਚ ਤੈਨਾਤ ਕੀਤਾ ਜਾਵੇਗਾ। ਰੂਸ ਦੇ ਰਾਸ਼ਟਰਪਤੀ ਨੇ ਟੈਲੀਵਿਜ਼ਨ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਉਹਨਾਂ ਦੇ ਇਸ ਐਲਾਨ ਤੋਂ ਇੱਕ ਦਿਨ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ ਕਿ ਰੂਸ ਦੇ ਕਬਜ਼ੇ ਵਾਲੇ ਪੂਰਬੀ ਤੇ ਦੱਖਣੀ ਯੂਕਰੇਨ ਦੇ ਹਿੱਸੇ ਰੂਸ ਵਿੱਚ ਸ਼ਾਮਿਲ ਹੋਣ ਲਈ ਰਾਏਸ਼ੁਮਾਰੀ ਕਰਵਾਉਣ ਦੀ ਯੋਜਨਾ ਬਣਾ ਰਹੇ ਹਨ। ਪੁਤਿਨ ਨੇ ਪੱਛਮੀ ਦੇਸ਼ਾਂ ਤੇ ਪਰਮਾਣੂ ਬਲੈਕਮੇਲਿੰਗ ਕਰਨ ਦਾ ਦੋਸ਼ ਲਾਇਆ ਅਤੇ ਨਾਲ ਹੀ ਰੂਸ ਖਿਲਾਫ ਪਰਮਾਣੂ ਹਥਿਆਰਾਂ ਦੀ ਵਰਤੋਂ ਦੀ ਸੰਭਾਵਨਾ ਸੰਬੰਧੀ ਨਾਟੋ ਦੇਸ਼ਾਂ ਦੇ ਉੱਚ ਪ੍ਰਤੀਨਿਧੀਆਂ ਦੇ ਬਿਆਨਾਂ ਦਾ ਹਵਾਲਾ ਵੀ ਦਿੱਤਾ। ਜਰਮਨੀ ਵਿੱਚ ਸਿੱਖਸ ਫॉर ਜਸਟਿਸ ਨਾਲ ਸੰਬੰਧਿਤ ਸਿੱਖ ਕਾਰਕੁਨ ਜਸਵਿੰਦਰ ਸਿੰਘ ਮੁਲਤਾਨੀ ਉੱਤੇ ਭਾਰਤ ਦੀ ਜਾਂਚ ਏਜੰਸੀ NIA ਨੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੈ। NIA ਨੇ ਇਹ ਇਨਾਮ ਰੱਖਿਆ ਕਿ ਜੇ ਕੋਈ ਵੀ ਜਸਵਿੰਦਰ ਸਿੰਘ ਮੁਲਤਾਨੀ ਦੀ ਜਾਣਕਾਰੀ NIA ਨੂੰ ਦਿੰਦਾ ਆ ਤਾਂ ਇਹ ਇਨਾਮ ਉਸ ਨੂੰ ਦਿੱਤਾ ਜਾਵੇਗਾ। ਦੱਸ ਦਈਏ ਕਿ 2021 ਦੇ ਵਿੱਚ ਭਾਰਤੀ ਅਖਬਾਰਾਂ ਦੇ ਵਿੱਚ ਇਹ ਖਬਰਾਂ ਨਸ਼ਰ ਹੋਈਆਂ ਸੀ ਕਿ ਜਸਵਿੰਦਰ ਸਿੰਘ ਮੁਲਤਾਨੀ ਨੂੰ ਲੁਧਿਆਣਾ ਅਦਾਲਤ ਬੰਬ ਬਲਾਸਟ ਦੇ ਕੇਸ ਦੇ ਵਿੱਚ ਤੇ ਕੁਝ ਹੋਰ ਕੇਸਾਂ ਦੇ ਵਿੱਚ
ਜਿਹੜਾ ਆ ਜਰਮਨੀ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਪਰ ਸਿੱਖਸ ਫॉर ਜਸਟਿਸ ਨੇ ਉਹਨਾਂ ਖਬਰਾਂ ਦਾ ਖੰਡਨ ਕੀਤਾ ਸੀ ਤੇ ਦੱਸਿਆ ਸੀ ਕਿ ਜਸਵਿੰਦਰ ਸਿੰਘ ਮੁਲਤਾਨੀ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਆ। ਜਸਵਿੰਦਰ ਸਿੰਘ ਮੁਲਤਾਨੀ ਉੱਤੇ ਹੁਣ ਇਹ ਕਈ ਕੇਸਿਸ ਜਿਹੜੇ ਆ ਉਹ ਇੱਥੇ ਚੱਲ ਰਹੇ ਨੇ, ਜਿਹੜੇ NIA ਦੇ ਕੋਲ ਵੀ ਨੇ, ਤੇ ਜਸਵਿੰਦਰ ਸਿੰਘ ਮੁਲਤਾਨੀ ਦੇ ਉੱਤੇ NIA ਨੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਜਰਮਨੀ ਦੇ ਸਿੱਖ ਜਸਵਿੰਦਰ ਸਿੰਘ ਮੁਲਤਾਨੀ ਦੀ ਜਾਣਕਾਰੀ ਦੇਣ ਵਾਲੇ ਨੂੰ ਭਾਰਤੀ ਜਾਂਚ ਏਜੰਸੀ NIA ਨੇ 10 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਜਸਵਿੰਦਰ ਸਿੰਘ ਮੁਲਤਾਨੀ ਨੂੰ ਬੁੜੈਲ ਜੇਲ੍ਹ ਦੀ ਕੰਧ ਉਡਾ ਕੇ ਸਿੱਖ ਸਿਆਸੀ ਕੈਦੀ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਜਗਤਾਰ ਸਿੰਘ ਤਾਰਾ ਨੂੰ ਛਡਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਦੋਸ਼ੀ ਬਣਾਇਆ ਗਿਆ ਹੈ। 2021 ਵਿੱਚ ਦਸੰਬਰ ਮਹੀਨੇ ਭਾਰਤੀ ਮੀਡੀਆ ਵਿੱਚ ਇਹ ਖਬਰਾਂ ਨਸ਼ਰ ਹੋਈਆਂ ਸਨ ਕਿ ਭਾਰਤ ਸਰਕਾਰ ਦੇ ਕਹਿਣ ਤੇ ਸਿੱਖਸ ਫॉर ਜਸਟਿਸ ਨਾਲ ਸੰਬੰਧਿਤ ਜਸਵਿੰਦਰ ਸਿੰਘ ਮੁਲਤਾਨੀ ਨੂੰ ਜਰਮਨੀ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਨੂੰ ਜਲਦ ਭਾਰਤ ਦੇ ਹਵਾਲੇ ਕਰ ਦਿੱਤਾ ਜਾਵੇਗਾ। ਜਦਕਿ ਸਿੱਖਸ ਫॉर ਜਸਟਿਸ ਨੇ ਭਾਰਤੀ ਮੀਡੀਆ ਦੀਆਂ ਇਨ੍ਹਾਂ ਸਾਰੀਆਂ ਖਬਰਾਂ ਨੂੰ ਬੇਬੁਨਿਆਦ ਦੱਸਿਆ ਸੀ ਅਤੇ ਦਾਅਵਾ ਕੀਤਾ ਸੀ ਕਿ ਜਸਵਿੰਦਰ ਸਿੰਘ ਮੁਲਤਾਨੀ ਨੂੰ ਜਰਮਨੀ ਵਿੱਚ ਕਦੇ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ। ਪੰਜਾਬ ਵੱਡੀ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਪੰਜਾਬ ਇੱਕ ਕ੍ਰਾਈਸਿਸ ਵਿੱਚੋਂ ਲੰਘ ਰਿਹਾ ਹੈ ਤੇ ਬਾਰ-ਬਾਰ ਪੰਜਾਬ ਦੇ ਸਿਆਸਤਦਾਨ ਹੋਣ ਜਾਂ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਹੋਣ ਇਹ ਦਾਅਵਾ ਕਰਦੇ ਰਹੇ ਨੇ ਕਿ ਪੰਜਾਬ ਤੇ ਜਿਹੜੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਰਹੱਦ ਆ ਉੱਥੋਂ ਵਾਇਆ ਪਾਕਿਸਤਾਨ ਜਿਹੜਾ ਆ ਪੰਜਾਬ ਦੇ ਵਿੱਚ ਨਸ਼ਾ ਪਹੁੰਚਦਾ ਆ। ਪਰ ਹੁਣ ਪਿਛਲੇ ਕੁਝ ਸਮੇਂ ਤੋਂ, ਕੁਝ ਮਹੀਨਿਆਂ ਤੋਂ ਅਸੀਂ ਕਹਿ ਸਕਦੇ ਹਾਂ ਕਿ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਨੇ ਜਾਂ ਅਜਿਹੇ ਜਿਹੜੇ ਆ ਬਰਾਮਦਗੀਆਂ ਹੋਈਆਂ ਨੇ ਜਿਸ ਤੋਂ ਇਹ ਸਪਸ਼ਟ ਹੋਇਆ ਕਿ ਜਿਹੜਾ ਨਸ਼ਾ ਆ ਪੰਜਾਬ ਦੇ ਵਿੱਚ ਉਹ ਪੰਜਾਬ ਦਾ ਪਾਕਿਸਤਾਨ ਨਾਲ ਲੱਗਦੀ ਜਿਹੜੀ ਸਰਹੱਦ ਆ ਉਸ ਰਾਹੀਂ ਨਹੀਂ ਬਲਕਿ ਗੁਜਰਾਤ ਰਾਹੀਂ ਜਾਂ ਮੁੰਬਈ ਰਾਹੀਂ ਆ ਰਿਹਾ ਤੇ ਇਹ ਨਸ਼ਾ ਜਿਹੜਾ ਆ ਉਹ ਜ਼ਿਆਦਾਤਰ ਇਹਨਾਂ ਦੋਵਾਂ ਸੂਬਿਆਂ ਦੀਆਂ ਬੰਦਰਗਾਹਾਂ ਰਾਹੀਂ ਪੰਜਾਬ ਦੇ ਵਿੱਚ ਪਹੁੰਚ ਰਿਹਾ ਤੇ ਇਸ ਗੱਲ ਦੇ ਉੱਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਵੀ ਮੋਹਰ ਲਾ ਚੁੱਕੇ ਨੇ ਤੇ ਦਾਅਵਾ ਕਰ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਜਿਹੜੀ ਨਸ਼ੇ ਦੀ ਸਪਲਾਈ ਆ ਉਹ ਇਹਨਾਂ ਸੂਬਿਆਂ ਦੀਆਂ ਬੰਦਰਗਾਹਾਂ ਰਾਹੀਂ ਹੁੰਦੀ ਆ। ਤੇ ਇੱਕ ਵੱਡੀ ਖਬਰ ਸਾਹਮਣੇ ਆਈ ਆ ਕਿ ਮੁੰਬਈ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਲਗਭਗ 345 ਕਿਲੋ ਹੈਰੋਇਨ ਜਿਹੜੀ ਆ ਉਹ ਮੁੰਬਈ ਦੀ ਇੱਕ ਬੰਦਰਗਾਹ ਦੇ ਉੱਤੋਂ ਅੱਜ ਫੜੀ ਗਈ ਆ, ਜਿਸ ਦੀ ਕੌਮਾਂਤਰੀ ਬਾਜ਼ਾਰ ਦੇ ਵਿੱਚ ਕੀਮਤ 1725 ਕਰੋੜ ਰੁਪਏ ਦੱਸੀ ਜਾ ਰਹੀ ਆ। ਮੁੰਬਈ ਤੋਂ ਨਸ਼ੇ ਦੀ ਵੱਡੀ ਖੇਪ ਬਰਾਮਦ ਹੋਈ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਦਿੱਲੀ ਪੁਲਿਸ ਨੇ 1725 ਕਰੋੜ ਰੁਪਏ ਕੀਮਤ ਦੀ ਹੈਰੋਇਨ ਬਰਾਮਦ ਕੀਤੀ ਹੈ। ਇਹ ਬਰਾਮਦਗੀ ਮੁੰਬਈ ਦੀ ਇੱਕ ਬੰਦਰਗਾਹ ਤੋਂ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 345 ਕਿਲੋ ਹੈਰੋਇਨ ਇੱਕ ਕੰਟੇਨਰ ਵਿੱਚ ਪਈ ਮਿਲੀ ਹੈ। 2021 ਵਿੱਚ ਗੁਜਰਾਤ ਦੀ ਅਡਾਨੀ ਦੀ ਮਾਲਕੀ ਵਾਲੀ ਮੁੰਦਰਾ ਬੰਦਰਗਾਹ ਤੋਂ 21,000 ਕਰੋੜ ਰੁਪਏ ਦੀ ਕੀਮਤ ਦੀ 3,000 ਕਿਲੋਗ੍ਰਾਮ ਹੈਰੋਇਨ ਮਿਲੀ ਸੀ। ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਦਾਅਵਾ ਕਰ ਚੁੱਕੇ ਹਨ ਕਿ ਪੰਜਾਬ ਵਿੱਚ ਨਸ਼ਾ ਇਹਨਾਂ ਭਾਰਤੀ ਬੰਦਰਗਾਹਾਂ ਰਾਹੀਂ ਸਪਲਾਈ ਹੋ ਰਿਹਾ ਹੈ। ਭਾਰਤ ਦੀ ਸੁਪਰੀਮ ਕੋਰਟ ਨੇ ਗੁਰਦੁਆਰਾ ਪ੍ਰਬੰਧ ਬਾਰੇ ਇੱਕ ਅਹਿਮ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ 2014 ਦੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਨ ਐਕਟ ਦੀ ਪ੍ਰਮਾਣਿਕਤਾ ਨੂੰ ਬਰਕਰਾਰ ਰੱਖਿਆ ਆ। ਇਸ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ, ਜਿਸ ਤੋਂ ਬਾਅਦ ਹੁਣ 2014 ਦੇ ਵਿੱਚ ਹੋਂਦ ਵਿੱਚ ਆਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਦੀ ਕਾਨੂੰਨੀ ਮੋਹਰ ਵੀ ਲੱਗ ਗਈ ਆ, ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕਹਿਣਾ ਆ ਕਿ ਇਹ ਸਿੱਖਾਂ ਦੇ ਜਿਹੜੇ ਧਾਰਮਿਕ ਮਸਲੇ ਨੇ ਉਸ ਦੇ ਵਿੱਚ ਦਖਲਅੰਦਾਜ਼ੀ ਆ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਨੂੰ ਸਿੱਖਾਂ ਦੇ ਉੱਤੇ ਇੱਕ ਵੱਡਾ ਧਾਰਮਿਕ ਹਮਲਾ ਦੱਸ ਰਿਹਾ ਆ। ਹਾਲਾਂਕਿ ਸਿੱਖ ਭਾਈਚਾਰਾ ਸਮੁੱਚੇ ਤੌਰ ਤੇ ਪਿਛਲੇ ਲੰਮੇ ਸਮੇਂ ਤੋਂ ਪੂਰੇ ਭਾਰਤ ਦੇ ਲਈ ਇੱਕ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਕਰਦਾ ਰਿਹਾ ਆ, ਪਰ ਮੌਜੂਦਾ ਸਮੇਂ ਹੁਣ ਜਦੋਂ ਇਹ ਫੈਸਲਾ ਆਇਆ ਤਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਜਿਹੜਾ ਆ ਇਸ ਫੈਸਲੇ ਦੇ ਖਿਲਾਫ ਜ਼ਿਆਦਾ ਬੋਲਦਾ ਨਜ਼ਰ ਆ ਰਿਹਾ। ਸ਼ਾਇਦ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਬੰਧ ਦੇ ਅਧੀਨ ਹੈ, ਉਹ ਵੱਡੇ ਪੱਧਰ 'ਤੇ ਆਪਣੀ ਬੇਭਰੋਸਗੀ ਜਿਹੜੀ ਆ ਉਹ ਖਾਲਸਾ ਪੰਥ ਦੇ ਵਿੱਚ ਗਵਾ ਚੁੱਕੀ ਆ। ਪਰ ਹੁਣ ਇਹ ਫੈਸਲਾ ਜਿਹੜਾ ਆ ਉਹ ਅੱਗੇ ਸਿੱਖ ਸਿਆਸਤ ਦੇ ਉੱਤੇ, ਪੰਥਕ ਸਿਆਸਤ ਦੇ ਉੱਤੇ ਜਾਂ ਪੰਥਕ ਸਫਾਂ ਦੇ ਵਿੱਚ, ਪੰਥਕ ਜਥੇਬੰਦੀਆਂ ਦੇ ਵਿੱਚ ਕਿਹੋ ਜਿਹੀ ਜਿਹੜੀ ਅਸੀਂ ਕਹਿ ਸਕਦੇ ਇੱਕ ਤਬਦੀਲੀ ਲੈ ਕੇ ਆਉਂਦਾ ਆ, ਇਸ ਦੇ ਉੱਤੇ ਵੀ ਨਜ਼ਰ ਬਣੀ ਰਹੇਗੀ। ਇਸ ਦੇ ਨਾਲ ਹੀ ਇਹ ਵੀ ਜਿਹੜਾ ਆ ਇੱਕ ਸ਼ੰਕਾ ਪੈਦਾ ਹੋ ਰਿਹਾ ਹੈ ਕਿ ਭਾਜਪਾ ਜਿਹੜੀ ਆ ਉਹ ਇਸ ਤਰ੍ਹਾਂ ਵੱਖੋ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਣਾ ਕੇ ਤੇ ਸਿੱਖਾਂ ਦੇ ਜਿਹੜੇ ਧਾਰਮਿਕ ਮਸਲੇ ਨੇ ਉਹਨਾਂ ਦੇ ਵਿੱਚ ਜਿਹੜੀ ਭਾਜਪਾ ਦੀ ਦਖਲਅੰਦਾਜ਼ੀ ਆ ਉਸ ਦਾ ਰਾਹ ਸੁਖਾਲਾ ਹੋਣ ਦੀਆਂ ਸੰਭਾਵਨਾਵਾਂ ਜ਼ਿਆਦਾ ਬਣਦੀਆਂ ਨਜ਼ਰ ਆ ਰਹੀਆਂ ਨੇ। ਸੁਪਰੀਮ ਕੋਰਟ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਨ ਐਕਟ 2014 ਦੀ ਸੰਵਿਧਾਨਿਕ ਪ੍ਰਮਾਣਿਕਤਾ ਨੂੰ ਬਰਕਰਾਰ ਰੱਖਿਆ ਹੈ। ਇਸ ਐਕਟ ਤਹਿਤ ਹਰਿਆਣਾ ਵਿੱਚ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਲਈ ਵੱਖਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ,
ਜਸਟਿਸ ਹੇਮੰਤ ਗੁਪਤਾ ਤੇ ਜਸਟਿਸ ਵਿਕਰਮ ਨਾਥ ਦੇ ਬੈਂਚ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਐਕਟ ਨੂੰ ਰੱਦ ਕਰਨ ਦੀ ਮੰਗ ਕਰਦੀ ਪਟੀਸ਼ਨ ਖਾਰਜ ਕਰ ਦਿੱਤੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੂੰ ਮਾਨਤਾ ਦੇਣ ਦੇ ਫੈਸਲੇ ਨੂੰ ਪੰਥ ਤੇ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਦੁਨੀਆ ਭਰ ਦੇ ਸਿੱਖਾਂ ਵਿੱਚ ਰੋਸ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਜੋ ਅੰਤਰਰਾਜੀ ਸੰਸਥਾ ਹੈ ਨੂੰ ਇੱਕ ਸੂਬਾਈ ਕਾਨੂੰਨ ਦੇ ਆਧਾਰ ਤੇ ਵੰਡਿਆ ਜਾ ਰਿਹਾ ਹੈ। ਹਾਲਾਂਕਿ ਇਸ ਮਾਮਲੇ ਤੇ ਕਾਨੂੰਨ ਬਣਾਉਣ ਦੀ ਤਾਕਤ ਸਿਰਫ ਕੇਂਦਰ ਦੇ ਹੱਥ ਹੈ। ਕਿਉਂਕਿ ਅੱਜ ਸਵੇਰ ਵੇਲੇ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਜਿਹੜੀ ਸਾਡੀ ਹਰਿਆਣਾ ਕਮੇਟੀ ਬਣਾਈ ਸੀ ਕਿਸੇ ਵੇਲੇ ਹੁੱਡਾ ਸਾਹਿਬ ਨੇ ਉਹ ਚੈਲੰਜ ਕੀਤੀ ਹੋਈ ਸੀ ਤੇ ਉਹਦਾ ਫੈਸਲਾ ਪਿਛਲੇ ਦਿਨਾਂ ਦੇ ਵਿੱਚ ਸੁਰੱਖਿਅਤ ਰੱਖ ਲਿਆ ਸੀ। ਅੱਜ ਉਹ ਫੈਸਲਾ ਆ ਗਿਆ, ਅਸੀਂ ਉਹਦੀ ਵੀ ਸਾਰੀ ਘੋਖ ਕਰ ਰਹੇ ਹਾਂ ਕਿਉਂਕਿ ਹਾਲੇ ਫੈਸਲੇ ਦੀ ਕਾਪੀ ਨਹੀਂ ਸਾਡੇ ਕੋਲ ਪਹੁੰਚੀ। ਅਸੀਂ ਆਪਣੇ ਅਧਿਕਾਰੀ ਦਿੱਲੀ ਨੂੰ ਵੀ ਭੇਜੇ ਆ ਤੇ ਵਕੀਲਾਂ ਦੇ ਨਾਲ ਵੀ ਅਸੀਂ ਸਲਾਹ ਮਸ਼ਵਰਾ ਕਰ ਰਹੇ ਹਾਂ ਤੇ ਅੱਜ ਐਗਜ਼ੈਕਟਿਵ ਨੇ ਵੀ ਬੈਠ ਕੇ ਫੈਸਲਾ ਕੀਤਾ ਕਿ ਉਹਦੀ ਰਿਵਿਊ ਪਟੀਸ਼ਨ ਜਿਹੜੀ ਉਹ ਤੁਰੰਤ ਪਾਈ ਜਾਵੇ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਦਹਾਕਿਆਂ ਤੋਂ ਅਕਾਲੀ ਦਲ ਦੇ ਨਾਲ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਤੇ ਲੱਗੀ ਹੈ। 2014 ਦੇ ਐਕਟ ਰਾਹੀਂ ਹਰਿਆਣਾ ਵਿੱਚ ਗੁਰਦੁਆਰਿਆਂ ਦੇ ਪ੍ਰਬੰਧ ਲਈ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਦਾ ਗਠਨ ਕਰਨਾ ਇਸੇ ਰਣਨੀਤੀ ਦਾ ਹਿੱਸਾ ਹੈ। ਸ਼੍ਰੋਮਣੀ ਅਕਾਲੀ ਦਲ ਸੁਪਰੀਮ ਕੋਰਟ ਵੱਲੋਂ ਕੱਲ ਹਰਿਆਣਾ ਗੁਰਦੁਆਰਾ ਕਮੇਟੀ ਦੀ ਹੋਂਦ ਸੰਬੰਧੀ ਦਿੱਤੇ ਗਏ ਫੈਸਲੇ ਨੂੰ ਖਾਲਸਾ ਪੰਥ ਦੇ ਅੰਦਰੂਨੀ ਧਾਰਮਿਕ ਮਸਲਿਆਂ ਵਿੱਚ ਸਿੱਧੀ ਦਖਲਅੰਦਾਜ਼ੀ ਤੇ ਸਿੱਖ ਕੌਮ ਦੀ ਅਲੱਗ ਤੇ ਆਜ਼ਾਦਾਨਾ ਧਾਰਮਿਕ ਹਸਤੀ ਉੱਤੇ ਸਿੱਧਾ ਤੇ ਭਿਆਨਕ ਹਮਲਾ ਕਰਾਰ ਦਿੰਦਾ ਹੈ ਔਰ ਇਸ ਫੈਸਲੇ ਨੂੰ ਮੁੱਢੋਂ ਸ਼੍ਰੋਮਣੀ ਅਕਾਲੀ ਦਲ ਰੱਦ ਕਰਦਾ ਹੈ। ਸ਼੍ਰੋਮਣੀ ਅਕਾਲੀ ਦਲ ਇਸ ਫੈਸਲੇ ਦੇ ਸੰਬੰਧ ਵਿੱਚ ਕੱਲ੍ਹ ਖਾਲਸਾ ਪੰਥ ਦੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਤਿਕਾਰਯੋਗ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਵੱਲੋਂ ਖਾਲਸਾ ਪੰਥ ਦੇ ਨਾਮ ਦਿੱਤੇ ਗਏ ਸੰਦੇਸ਼ ਦੀ ਭਰਪੂਰ ਪ੍ਰਸ਼ੰਸਾ ਕਰਦੇ ਆ। ਸੁਪਰੀਮ ਕੋਰਟ ਦੇ ਇਸ ਫੈਸਲੇ ਨੇ ਸ਼ਰਧਾਲੂ ਸਿੱਖ ਮਨਾਂ ਉੱਤੇ ਗਹਿਰੀ ਠੇਸ ਪਹੁੰਚਾਈ ਹੈ, ਜਿਸ ਨਾਲ ਸਮੁੱਚੇ ਸਿੱਖ ਜਗਤ ਅੰਦਰ ਭਾਰੀ ਰੋਹ ਦੀ ਲਹਿਰ ਚੱਲ ਰਹੀ ਹੈ ਕਿਉਂਕਿ ਸਿੱਖ ਮਨਾਂ ਨੂੰ ਇਸ ਫੈਸਲੇ ਵਿੱਚੋਂ ਫਿਰਕਾ ਪ੍ਰਸਤ ਰੰਗਤ ਨਜ਼ਰ ਆ ਰਹੀ ਹੈ। ਹਰਿਆਣਾ ਵਿੱਚ ਇੱਕ ਅਲੱਗ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਸੰਗਤਾਂ ਵੱਲੋਂ ਚੁਣੀ ਹੋਈ ਖਾਲਸਾ ਪੰਥ ਦੀ ਸਰਮੌਰ ਤੇ ਸੁਪਰੀਮ ਨੁਮਾਇੰਦਾ ਧਾਰਮਿਕ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੁੱਧ ਹੋਂਦ ਵਿੱਚ ਲਿਆਉਣਾ ਦਰਅਸਲ ਖਾਲਸਾ ਪੰਥ ਨੂੰ ਉਸ ਦੇ ਸਦੀਵ ਰੂਹਾਨੀ ਸੋਮਿਆਂ ਤੋਂ ਕੱਟਣ ਅਤੇ ਕੌਮ ਨੂੰ ਧਾਰਮਿਕ ਤੌਰ ਤੇ ਟੁਕੜੇ ਕਰਨ ਦੀ ਗਹਿਰੀ ਸਾਜ਼ਿਸ਼ ਦੀ ਚਰਮ ਸੀਮਾ ਹੈ, ਜਿਸ ਦਾ ਮੰਤਵ ਇਹ ਹੈ ਕਿ ਕੌਮ ਆਪਣੇ ਧਾਰਮਿਕ ਮਸਲਿਆਂ ਉੱਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਸਾਂਝੀਵਾਦ ਬੁਲੰਦ ਨਾ ਕਰ ਸਕੇ। ਸ਼ਰਾਬੀ ਹਾਲਾਤ ਕਾਰਨ ਭਗਵੰਤ ਮਾਨ ਨੂੰ ਹਵਾਈ ਜਹਾਜ਼ ਤੋਂ ਉਤਾਰਨ ਦਾ ਮਾਮਲਾ ਜਿਹੜਾ ਆ ਉਹ ਆਮ ਆਦਮੀ ਪਾਰਟੀ ਦਾ ਖਹਿੜਾ ਨਹੀਂ ਛੱਡ ਰਿਹਾ। ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਫਿਰ ਭਗਵੰਤ ਮਾਨ ਦੇ ਉੱਤੇ ਵੱਡਾ ਹਮਲਾ ਕੀਤਾ ਹੈ। ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਜਿਸ ਜਹਾਜ਼ ਦੇ ਵਿੱਚੋਂ ਭਗਵੰਤ ਮਾਨ ਨੂੰ ਸ਼ਰਾਬੀ ਹੋਣ ਕਾਰਨ ਕਿਹਾ ਜਾ ਰਿਹਾ ਹੈ ਕਿ ਉਤਾਰਿਆ ਗਿਆ ਸੀ, ਉਸ ਜਹਾਜ਼ ਦੇ ਵਿੱਚ ਭਗਵੰਤ ਮਾਨ ਦੇ ਨਾਲ ਸਫ਼ਰ ਕਰਨ ਵਾਲੇ ਕੁਝ ਲੋਕਾਂ ਨੇ ਜਿਹੜਾ ਆਪਣਾ ਅੱਖੀਂ ਡਿੱਠਾ ਜਿਹੜਾ ਸਾਰਾ ਐਕਸਪੀਰੀਅੰਸ ਆ ਉਹ ਸੁਖਬੀਰ ਬਾਦਲ ਦੇ ਨਾਲ ਸਾਂਝਾ ਕੀਤਾ, ਜਿਹਦੇ ਬਾਰੇ ਸੁਖਬੀਰ ਬਾਦਲ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਖੁਲਾਸਾ ਕੀਤਾ ਹੈ। ਇੱਕ ਬਹੁਤ ਵੱਡੀ ਬੇਇੱਜ਼ਤੀ ਪੰਜਾਬ ਦੀ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਨੇ। ਆ ਕੋਈ ਨੌਨ ਸੀਰੀਅਸ ਗੱਲ ਨਹੀਂ ਹੈ, ਵੈਰੀ ਸੀਰੀਅਸ ਗੱਲ ਹੈ। ਮੁੱਖ ਮੰਤਰੀ ਇੱਕ ਸੂਬੇ ਨੂੰ ਰਿਪਰੈਜ਼ੈਂਟ ਕਰਦਾ ਹੈ, ਇੱਕ ਸਟੇਟ ਦਾ ਐਂਬੈਸਡਰ ਹੈ। ਮੁੱਖ ਮੰਤਰੀ ਦੀ ਬੇਇੱਜ਼ਤੀ ਮਤਲਬ ਸੂਬੇ ਦੀ ਬੇਇੱਜ਼ਤੀ। ਜੇ ਮੁੱਖ ਮੰਤਰੀ ਕੁਝ ਵੀ ਕਰੂਗਾ ਉਹਦੇ ਇਫੈਕਟ ਸਟੇਟ ਤੇ ਆਉਂਦਾ ਹੈ। ਜੇ ਕੋਈ ਇੰਡੀਵਿਜੂਅਲ ਸ਼ਰਾਬ ਲੋਕੀ ਘਰੇ ਪੀਂਦੇ ਆ ਮਨਜ਼ੂਰ ਹੈ, ਕੋਈ ਮਰਜ਼ੀ ਪੀ ਜੇ, ਆਮ ਨਾਟ ਟਾਕਿੰਗ ਅਬਾਊਟ ਦੈਟ, ਪਰ ਜੋ ਕੌਨਸਟੀਟਿਊਸ਼ਨਲ ਪੋਸਟ ਤੇ ਹੋ ਕੇ ਇਹ ਜਿਹੀਆਂ ਹਰਕਤਾਂ ਕਰਨਗੇ, ਇਹ ਤੋਂ ਮਾੜੀ ਗੱਲ ਕੁਝ ਨਹੀਂ ਹੋ ਸਕਦੀ। ਜਦੋਂ ਮੈਨੂੰ ਆ ਖਬਰ ਆਈ ਕਿ ਆ ਹੋਇਆ, ਮੇਰੇ ਪਹਿਲਾ ਰਿਐਕਸ਼ਨ ਸੀ ਨਹੀਂ ਆ ਹੋ ਨਹੀਂ ਸਕਦਾ, ਕਿਉਂਕਿ ਆ ਇੱਕ ਜ਼ਿੰਮੇਵਾਰ ਹਾਕਮ ਚੀਫ ਮਿਨਿਸਟਰ ਇੱਕ ਐਜਾ ਜ਼ਿੰਮੇਵਾਰ ਇਨਸਾਨ ਹੈ, ਭਾਵੇਂ ਕੋਈ ਵੀ ਹੋਏ। ਜਦੋਂ ਪੋਸਟ ਹੀ ਚੀਫ ਮਿਨਿਸਟਰ ਸਹੁੰ ਚੱਕ ਲਈ ਥੋੜੀ ਤਾਂ ਐਡੀ ਥੱਲੇ ਨਹੀਂ ਡਿੱਗੂਗਾ।
ਪਰ ਮੈਨੂੰ ਇੱਕ ਅਥੈਂਟਿਕ ਸੋਰਸ ਨੇ ਕਿਹਾ ਕਿ ਇਹ ਅਸਲੀਅਤ ਹੈ। ਫਿਰ ਮੈਂ ਪਤਾ ਕਰਾਉਣਾ ਲੱਗਿਆ ਕਿ ਐਕਚੁਅਲੀ ਪਤਾ ਕਰੀਏ। ਫਿਰ ਮੈਨੂੰ 2 ਪੈਸੇਂਜਰਸ ਜਿਹੜੇ ਉਸ ਪਲੇਨ ਦੇ ਵਿੱਚ ਸੀ ਉਹਨਾਂ ਨਾਲ ਫਿਰ ਮੈਨੂੰ ਪਤਾ ਲੱਗਿਆ ਕਿ ਆਹ 2 ਪੈਸੇਂਜਰ ਸੀ, ਦੋਨੋਂ ਬੜੇ ਰਿਸਪੈਕਟੇਬਲ। ਇੱਕ ਪੈਸੇਂਜਰ ਫਸਟ ਕਲਾਸ ਬਹੁਤ ਵੱਡਾ ਇੰਡਸਟਰੀਅਲਿਸਟ ਜਿਹੜਾ ਉੱਥੋਂ ਆ ਰਿਹਾ ਸੀ ਜਰਮਨੀ ਤੋਂ, ਉਹ ਸੀ। ਇੱਕ ਬਿਜ਼ਨਸ ਕਲਾਸ ਸੀ, ਬਹੁਤ ਵੱਡਾ ਹੋਟਲਰ ਹੈ ਜਿਹਦੇ ਰਾਜਸਥਾਨ 'ਚ ਬਹੁਤ ਵੱਡੇ ਚੇਨ ਆਫ ਹੋਟਲਸ ਹੈ। ਉਹ ਦੋਨੋਂ ਬੰਦਿਆਂ ਨਾਲ ਮੇਰੀ ਗੱਲ ਆਪਣੀ ਹੋਈ ਹੈ, ਐ ਨਹੀਂ ਕਿ ਸੁਣੀ ਸੁਣਾਈ। ਤੇ ਜਦੋਂ ਗੱਲ ਹੋਇਆ ਕਿਵੇਂ ਕਿ ਉਹਨਾਂ ਨੇ ਆਪਣੀ ਗੱਲ ਮੇਰੇ ਇੱਕ ਦੋਸਤ ਨੂੰ ਦੱਸੀ ਕਿ ਸਾਡੇ ਅੱਜ ਆਹ ਹੋਇਆ। ਉਹ ਦੋਸਤ ਨੇ ਫਿਰ ਮੈਨੂੰ ਦੱਸਿਆ ਕਿ ਮੇਰਾ ਦੋਸਤ ਉਸ ਫਲਾਈਟ ਤੇ ਸੀ, ਆ ਹੋਇਆ। ਫਿਰ ਮੈਂ ਕਿਹਾ ਮੇਰੀ ਗੱਲ ਕਰਾਓ। ਫਿਰ ਮੈਂ ਉਸ ਬਹੁਤ ਵੱਡੇ ਸੀਨੀਅਰ ਇੰਡਸਟਰੀਅਲਿਸਟ ਨਾਲ ਮੈਂ ਗੱਲ ਕੀਤੀ। ਮੈਂ ਕਿਹਾ ਜੀ ਹੋਇਆ ਕੀ? ਉਹ ਕਹਿੰਦੇ ਜੀ ਕਿ ਮੇਰੀ ਸੀਟ ਫਸਟ ਕਲਾਸ ਦਾ ਜਿਹੜਾ ਪੈਸੇਂਜਰ ਸੀ, ਉਹ ਕਹਿੰਦਾ ਜੀ ਮੈਂ ਆਪਣੀ ਸੀਟ ਤੇ ਬੈਠਾ ਸੀ, ਜਦੋਂ ਬੋਰਡਿੰਗ ਸ਼ੁਰੂ ਹੋਣ ਐਂਡ ਦੇ ਵਿੱਚ ਜਦੋਂ ਭਗਵੰਤ ਮਾਨ, ਉਹਨਾਂ ਦੀ ਵਾਈਫ ਤੇ 2-3 ਨਾਲ ਉਹਨਾਂ ਦੇ ਲੋਕੀ ਸੀ, ਉਹ ਐਂਟਰ ਕੀਤੇ। ਭਗਵੰਤ ਮਾਨ ਡਿੱਗ ਰਿਹਾ ਸੀ, ਪੂਰੇ ਨਸ਼ੇ ਸੀ, ਡਿੱਗ ਰਿਹਾ ਸੀ। ਉਹ ਸਿੱਧਾ ਆ ਕੇ ਪਹਿਲੀ ਸੀਟ 'ਚ ਹੀ ਬਹਿ ਗਿਆ, ਕਿਉਂਕਿ ਬੰਦਾ ਨਸ਼ੇ 'ਚ ਹੁੰਦਾ, ਉਹਨੂੰ ਪਤਾ ਨਹੀਂ ਲੱਗਦਾ। 에ਅਰ ਹੋਸਟਰੈਸ ਨੇ ਉਹਨੂੰ ਕਿਹਾ ਕਿ ਆ ਤੁਹਾਡੀ ਸੀਟ ਨਹੀਂ ਹੈ, ਤੇ ਉਹਨੂੰ ਕਹੇ ਤੁਹਾਡੀ ਸੀਟ ਪਿੱਛੇ ਹੈ। ਉਹ ਜਦੋਂ 에ਅਰ ਹੋਸਟਰੈਸ ਉਹਨੂੰ ਪਿੱਛੇ ਕਰਨ ਗਈ, ਨਾਲ ਦੀਆਂ ਸੀਟਾਂ ਤੇ ਡਿੱਗਦਾ ਉੱਥੇ ਗਿਆ। ਜਦੋਂ ਸੀਟ ਤੇ ਬੈਠਾ, ਉਹਦੇ ਬਾਅਦ 에ਅਰ ਹੋਸਟਰੈਸ ਨੇ ਕੈਪਟਨ ਨੂੰ ਜਾ ਕੇ ਦੱਸਿਆ ਕਿ ਜੀ ਆਹ ਇੱਕ ਪੈਸੇਂਜਰ ਹੈ, ਕਿਉਂਕਿ ਆ ਇੰਡੀਅਨ 에ਅਰਲਾਈਨ ਤਾਂ ਹੈ ਨਹੀਂ ਹੈ, ਜਰਮਨ ਫਰੈਂਕਫਰਟ ਉੱਥੋਂ ਆ ਰਹੀ ਹੈ, ਜਰਮਨ 에ਅਰਲਾਈਨਸ ਹੈ। ਉਹਨੇ ਪਾਇਲਟ ਨੂੰ, ਕੈਪਟਨ ਨੂੰ ਆ ਕੇ ਦੱਸਿਆ ਜੀ ਇੱਕ ਪੈਸੇਂਜਰ ਹੈ ਜਿਹਨੇ ਇਜ਼ ਹੈਵੀਲੀ ਡਰੰਕ, ਬਹੁਤ ਜ਼ਿਆਦਾ ਸ਼ਰਾਬ ਪੀਤੀ ਹੈ, ਤੁਸੀਂ ਉਹਨੂੰ ਆ ਕੇ ਦੇਖੋ। ਜਦੋਂ ਕੈਪਟਨ ਆਇਆ ਤੇ ਉਹਨੇ ਦੇਖਿਆ ਕਿ ਬਿਲਕੁਲ ਜਮਾਂ ਇੱਕ ਬਹੁਤ ਬੁਰੇ ਮਾਹੌਲ ਸੀ। ਤੇ ਕੈਪਟਨ ਨੇ ਫੈਸਲਾ ਕੀਤਾ, ਕਿਉਂਕਿ ਕੈਪਟਨ ਦੀ ਉਹਨਾਂ ਦੇ ਆਪਣੇ ਰੂਲਸ ਹੈ, 에ਅਰਲਾਈਨਸ ਦੇ ਰੂਲਸ ਹੈ, ਇੰਟਰਨੈਸ਼ਨਲ 에ਅਰਲਾਈਨਸ ਦੇ ਰੂਲਸ ਹੈ ਕਿ ਕੋਈ ਵੀ ਇਹ ਜੀ ਹਲਤਾ ਹੋਏ ਉਹ ਬੰਦੇ ਨੂੰ ਟਰੈਵਲ ਨਹੀਂ ਕਰਨ ਦਿੰਦੇ। ਕੈਪਟਨ ਨੇ ਉਦੋਂ ਫੈਸਲਾ ਕੀਤਾ ਜੀ ਇਹਨਾਂ ਨੂੰ ਡੀਬੋਰਡ ਕਰੋ। ਤੇ ਉਦੋਂ ਫੈਸਲਾ ਹੋਇਆ, ਪੰਜਾਬ ਦੇ ਸਰਕਾਰ ਦੇ ਆਫੀਸਰ ਸੀ ਤੇ ਦੂਜਿਆਂ ਨੇ ਜਿਹੜੇ ਸਿਕਿਉਰਿਟੀ ਵਾਲੇ ਸਾਰੇ ਕਿਹਾ ਜੀ ਕਿ ਚੀਫ ਮਿਨਿਸਟਰ ਹੈ ਜਾਂ ਉਹ ਜਿਹੜਾ ਇਹਨਾਂ ਦੇ ਮੀਟਿੰਗਾਂ 'ਤੇ ਜਾਣਾ ਹੈ। ਉਹ ਕਹਿੰਦੇ ਜੀ ਨਹੀਂ, ਰੂਲਸ ਆ ਰੂਲਸ, ਤੇ ਉਹਨਾਂ ਨੂੰ ਉੱਥੇ ਡੀਬੋਰਡ ਕੀਤਾ। ਭਾਰਤ ਜਿੱਥੇ ਦੁਨੀਆ ਦੇ ਵਿੱਚ ਇੱਕ ਵਿਸ਼ਵ ਤਾਕਤ ਬਣਨ ਦਾ ਦਾਅਵਾ ਕਰ ਰਿਹਾ ਹੈ, ਵਿਸ਼ਵ ਗੁਰੂ ਬਣਨ ਦੀਆਂ ਗੱਲਾਂ ਭਾਰਤ ਦੇ ਵਿੱਚ ਆਮ ਹੁੰਦੀਆਂ ਨੇ, ਇੱਕ ਜਿਹੜਾ IT ਸੈੱਲ ਆ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਪ੍ਰਚਾਰ ਕਰਦਾ ਹੈ, ਪਰ ਆਏ ਦਿਨ ਅਜਿਹੀਆਂ ਵੀਡੀਓਜ਼, ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜੋ ਇਹਨਾਂ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੰਦੀਆਂ ਨੇ। ਅਜਿਹੀ ਇੱਕ ਵੀਡੀਓ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਈ ਆ, ਜਿੱਥੇ ਕਬੱਡੀ ਨੈਸ਼ਨਲ ਲੈਵਲ ਦੇ ਜਿਹੜੇ ਟੂਰਨਾਮੈਂਟ ਦੇ ਵਿੱਚ ਕਬੱਡੀ ਪਲੇਅਰਸ ਜਿਹੜੇ ਆ, ਉਹਨਾਂ ਨੂੰ ਟੋਇਲਟ ਦੇ ਵਿੱਚ ਖਾਣਾ ਪਰੋਸਿਆ ਗਿਆ। ਉਹਨਾਂ ਨੂੰ ਖਾਣ ਦੇ ਲਈ ਜਿਹੜਾ ਪ੍ਰਬੰਧ ਆ ਉਹ ਉਸ ਜਿੱਥੇ ਉਹਨਾਂ ਦੇ ਟੂਰਨਾਮੈਂਟ ਹੋ ਰਹੇ ਸੀ ਉੱਥੋਂ ਦੇ ਟੋਇਲਟ ਦੇ ਵਿੱਚ ਕੀਤਾ ਗਿਆ, ਜਿਸ ਦੀ ਵੱਡੇ ਪੱਧਰ ਦੇ ਉੱਤੇ ਨਿੰਦਾ ਵੀ ਹੋਈ। ਤੇ ਇਸ ਮਾਮਲੇ ਦੇ ਵਿੱਚ ਕਈ ਜਾਂਚ ਕਮੇਟੀਆਂ ਬਣਾਈਆਂ ਗਈਆਂ ਨੇ ਤੇ ਕੁਝ ਲੋਕਾਂ ਨੂੰ ਬਰਖਾਸਤ ਵੀ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਰਾਜ ਪੱਧਰੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀਆਂ ਨੂੰ ਪਖਾਨੇ ਵਿੱਚ ਰੱਖਿਆ ਭੋਜਨ ਪਰੋਸੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਮਗਰੋਂ ਅਥਾਰਟੀਜ਼ ਨੇ ਅਣਗਹਿਲੀ ਵਰਤਣ ਵਾਲੇ ਜ਼ਿਲ੍ਹਾ ਖੇਡ ਅਧਿਕਾਰੀ ਨੂੰ ਮੁਅੱਤਲ ਕਰਕੇ ਸਬੰਧਤ ਕੇਟਰਰ ਨੂੰ ਬਲੈਕਲਿਸਟ ਕਰ ਦਿੱਤਾ ਹੈ। ਜਾਂਚ ਦਾ ਜ਼ਿੰਮਾ ਸਹਾਰਨਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਸੌਂਪਦਿਆਂ 3 ਦਿਨਾਂ 'ਚ ਰਿਪੋਰਟ ਮੰਗ ਲਈ ਗਈ ਹੈ। ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਠੇਕੇਦਾਰ ਤੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਦੇ ਹੁਕਮ ਦਿੱਤੇ ਹਨ। ਅੱਜ ਦੀਆਂ ਖਬਰਾਂ ਵਿੱਚ ਫਿਲਹਾਲ ਇੰਨਾ ਹੀ। ਕੱਲ੍ਹ ਨਵੀਆਂ ਖਬਰਾਂ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।